ਕਿਵੇਂ ਦੇਖਦੇ ਹੋ ਜੋ ਜਿਹੜੀਆਂ ਇੰਨੀਆਂ ਵੱਡੀਆਂ ਸ਼ਹਾਦਤਾਂ ਹੋਈਆਂ ਸਾਡੇ ਵਾਸਤੇ ਇੱਕ ਪ੍ਰੇਰਣਾ ਪੈਦਾ ਕਰਕੇ ਗਈਆਂ? ਐਸੀ ਰੂਹ परमात्मा ਦੀ ਵੇਖੋ, ਚਾਰ ਸਾਹਿਬਜ਼ਾਦੇ, ਚਾਰ ਪਾਕ ਰੂਹਾਂ परमात्मा ਦੀਆਂ, ਅਕਾਲ ਪੁਰਖ ਦੀਆਂ, ਜਿਹੜੀਆਂ ਸੱਚ ਤੇ ਪਹਿਰਾ ਦੇ ਗਈਆਂ। ਉਹ ਸ਼ਬਦ ਵਾਰ-ਵਾਰ ਅੰਦਰ ਘਰ ਕਰਦੇ ਨੇ, ਕਹਿੰਦਾ ਲੜਨਾ ਨਹੀਂ ਆਤਾ ਕਿਆ ਹੁਆ, ਮਰਨਾ ਤਾਂ ਆਤਾ ਹੈ। ਪਰ ਸਾਨੂੰ ਤਾਂ ਅੱਜ ਸੱਚ ਬੋਲਣਾ ਵੀ ਨਹੀਂ ਆਉਂਦਾ। ਸਾਡੇ ਅੰਦਰ ਡਰ ਬੈਠ ਗਿਆ, ਉਹਨਾਂ ਤੇ ਡਰ ਸਾਡਾ ਕੱਢਣਾ ਚਾਹਿਆ ਨਾ। ਚਾਰ ਮੂਹੇ ਤਾਂ ਕਿਆ ਹੁਆ ਜੀਵਤ ਕਈ ਹਜ਼ਾਰ, ਗੁਰੂ ਸਾਹਿਬ ਨੇ ਗੱਲ ਕਹਿਤੀ ਵੀ ਜੇ ਮੇਰੇ ਚਾਰ ਪੁੱਤ ਚਲੇ ਗਏ ਤਾਂ ਕੀ ਹੋਇਆ, ਮੇਰੇ ਹਜ਼ਾਰਾਂ ਪੁੱਤ ਜਿਉਂਦੇ ਨੇ। ਜੇ ਸਿੱਖ ਹੋ ਕੇ ਮੌਤ ਤੋਂ ਡਰ ਜਾਵੇ, ਜੇ ਸਿੱਖ ਹੋ ਕੇ ਜੇਲ੍ਹ ਤੋਂ ਡਰ ਜਾਵੇ, ਜੇ ਸਿੱਖ ਹੋ ਕੇ ਆਪਣੇ ਸਿਧਾਂਤਾਂ ਨੂੰ ਛੱਡ ਕੇ ਰਾਹ ਬਦਲਦਾ ਪਿਆ, ਤੈਨੂੰ ਸਿੱਖ ਨਾ ਸਮਝੋ, ਭੇਖੀ ਹੈ। ਜੇ ਸਾਹਿਬਜ਼ਾਦੇ ਉਦਣ ਸੱਚ ਤੇ ਖੜੇ ਰਹੇ, ਜਦੋਂ ਸੁੱਚਾ ਆਨੰਦ ਕਹਿਣ ਲੱਗਾ ਨਾ ਕਿ ਮਾਂ ਪੇ ਸਪੋਲੇ ਨੇ, ਇਹਨਾਂ ਨੂੰ ਇੱਥੇ ਹੀ ਖਤਮ ਕਰ ਦਿਓ, ਖਤਮ ਕਰ ਦੇਣਾ ਚੰਗਾ ਹੈ। ਕੋਈ ਵੀ ਧਰਮ ਬੱਚਿਆਂ ਨੂੰ ਮਾਰਨਾ ਪੁੰਨ ਨਹੀਂ ਸਮਝਦਾ, ਜਦ ਕਿ ਸਭ ਤੋਂ ਜ਼ਿਆਦਾ ਉਦੋਂ ਮੁਗਲਿਆ ਹਕੂਮਤ ਨੇ ਪਾਪ ਕੀਤਾ ਕਿਹਦਾ? ਸਿਰਫ ਛੋਟੇ ਲੈਵਲ ਤੇ ਜਿੰਨੇ ਵੀ ਅਧਿਕਾਰੀ ਸੀ, ਸਿਰਫ ਆਪਣੀ ਹੈਂਕੜ ਵਿਖਾਉਣ ਦੇ ਲਈ ਕਿ ਅਸੀਂ ਕਹੀਏ ਕਿ ਵੇਖੋ ਜੋ ਤੁਸੀਂ ਕਰਨਾ ਚਾਹੁੰਦੇ ਸੀ ਅਸੀਂ ਕੀਤਾ ਹੈ। ਕਈ ਮਰਿੰਡੇ ਰਹੇ ਕਿ ਉੱਥੇ ਜਿਹੜੇ ਅਧਿਕਾਰੀ ਸੀ ਉਹਨਾਂ ਤਸੀਹੇ ਨਹੀਂ ਦਿੱਤੇ ਹੋਣਗੇ, ਉਸ ਦੇ ਬਾਵਜੂਦ ਅਡੋਲ ਰਹੇ, ਉਹ ਸੱਚ ਤੇ ਰਹੇ। ਜੋ ਉਹਨਾਂ ਨੂੰ ਸਿੱਖਿਆ ਪਰਮਾਤਮਾ ਨੇ ਦਿੱਤੀ, ਉਹ ਤੇ ਖੜੇ ਰਹੇ। ਪਰ ਅੱਜ ਅਸੀਂ ਨਹੀਂ ਰਹੇ। ਜਦੋਂ ਬੱਚਿਆਂ ਦੇ ਕੱਟੇ ਹੋਏ ਕੇਸਾਂ ਨੂੰ ਵੇਖਦੇ ਆ ਨਾ, ਸਾਡਾ ਸਿਰਫ ਉੱਥੇ ਪਹੁੰਚ ਕੇ 4 ਦਿਨ ਰੌਲਾ ਪਾਉਣਾ ਹੀ ਸੰਪੂਰਨ ਨਹੀਂ, ਉਹਨਾਂ ਸਿਧਾਂਤਾਂ ਤੇ ਸੰਪੂਰਨ ਤੌਰ ਤੇ ਉਤਰਨਾ ਜ਼ਰੂਰੀ ਹੈ। ਜਦੋਂ ਪੰਜਵੇਂ ਪਾਤਸ਼ਾਹ ਸ਼ਹੀਦੀ ਦਿੰਦੇ ਨੇ, ਤੱਤੀ ਤਵੀ ਤੇ ਬੈਠਦੇ ਨੇ, ਸਿਰ ਵਿੱਚ ਤੱਤੀ ਰੇਤ ਪਾਈ ਜਾਂਦੀ ਉਹਨਾਂ ਦੇ। ਕਿ ਸਾਡੇ ਸਿੱਖਾਂ ਨੂੰ ਇਹ ਸਿਰਫ ਅਸੀਂ ਕਿ ਮੇਲੇ ਤੱਕ ਸੀਮਤ ਹੋ ਗਏ, ਜਾਂ ਸਿਰਫ ਇਹੋ ਗੱਲਾਂ ਕਹਿਣ ਤੱਕ ਕਿਤੇ ਸੀਮਤ ਹੋ ਗਏ ਅਸੀਂ ਉਹਨਾਂ ਦੇ ਸਿੱਖ ਹਾਂ? ਪਰ ਕੀ ਕਦੇ ਮਨ ਦੇ ਵਿੱਚ ਕੋਈ ਝਾਤੀ ਮਾਰ ਕੇ ਵੇਖੇ ਕੀ ਅਸੀਂ ਸੱਚੀ ਸਿੱਖ ਹਾਂ? ਪੰਜਵੇਂ ਪਾਤਸ਼ਾਹ ਸ਼ਹੀਦੀ ਦਿੰਦੇ ਨੇ ਕਿਹਨਾਂ ਦੇ ਲਈ? ਇਨਸਾਨੀਅਤ ਦੇ ਲਈ, ਸੱਚ ਦੇ ਲਈ। ਬੰਦ ਕਟਾ ਜਾਂਦਾ ਹੈ, ਕੋਈ ਖੋਪੜ ਲਵਾ ਜਾਂਦਾ ਹੈ, ਕੋਈ ਚਰਖੜੀਆਂ ਤੇ ਚੜ ਜਾਂਦਾ ਹੈ, ਕੋਈ ਆਰਿਆਂ ਨਾਲ ਚਿਰਾ ਜਾਂਦਾ ਹੈ, ਕੋਈ ਦੇਗਾਂ ਵਿੱਚ ਉਬਾਲਿਆ ਜਾਂਦਾ ਹੈ, ਕੋਈ ਰੂਹ ਬੰਨ੍ਹ ਕੇ ਸਾੜਿਆ ਜਾਂਦਾ ਹੈ। ਟੀਵੀ 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਦੀ ਗੱਲ ਕੀਤੀ ਜਾਵੇ ਤਾਂ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਦੇ ਦਿਹਾੜੇ ਚੱਲ ਰਹੇ ਨੇ, ਔਰ ਇਸੇ ਨੂੰ ਲੈ ਕੇ ਜਿੱਥੇ ਸੰਗਤ ਦੇ ਮਨਾਂ ਦੇ ਵਿੱਚ ਵੱਡਾ ਅਥਾਹ ਅਤੇ ਭਾਵਨਾ ਹੈ ਕਿ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਦੇ ਦਿਨ, ਔਰ ਉਹਨਾਂ ਸ਼ਹਾਦਤ ਦੇ ਦਿਨਾਂ ਦੇ ਵਿੱਚ ਉਸੇ ਹੀ ਪਾਵਨ ਧਰਤੀ ਨੂੰ ਨਮਨ ਕਰਨ ਵਾਸਤੇ ਸਿੱਖ ਸੰਗਤ ਦੇ ਵੱਲੋਂ ਉਚੇਚੇ ਤੌਰ ਤੇ ਪਹੁੰਚ ਵੀ ਕੀਤੀ ਜਾ ਰਹੀ ਹੈ। ਤੇ ਜਿਸ ਦੀ ਗੱਲ ਕਹਿ ਸਕਦੇ ਹਾਂ ਕਿ ਕਵੀ ਅੱਲਾ यार खां जोगी ने की है कि घर एक हिंद में तीर्थ है, यात्रा के लिए कटाए बाप ने बच्चे यहाँ खुदा के लिए। उन्हां महान लसानी शहादतां नूं समर्पित अज दी गलबात भी करन जा रहे हैं, और इसे गलबात नूं लैके साडे नाल एक खास शख्सियत जुड़ी हुई है ਸਾਹਿਬਜ਼ਾਦਿਆਂ ਦੇ, जिथे जीवन के उपर झात पावांगे तो उत्थे मौजूदा समय दे विच ये भी समीखिया करन दा यतन करांगे कि असीं उन्हां वडमुੱਲੀਆਂ ते लसानी शहादतां तो की प्रेरणा लई है, साडे किहड़े मुੱਢਲੇ फर्ज बनते हैं। तो गलबात करन वास्ते भाई रणजीत सिंह श्रोमणी अकाली दल ਅੰਮ੍ਰਿਤਸਰ फतेह तो मेरे नाल हाज़र ने। उन्हां दे नाल गलबात करते हैं। भाई साहब स्वागत है जी। वाहिगुरू जी का खालसा वाहिगुरू जी की फतेह। सबरा साहब, भाई साहब जी, सब तो पहला जिवें अल्लाह यार खां जोगी ने बहुत वड्डे ਸ਼ਬਦਾਂ ਦੇ ਵਿੱਚ, ਬਹੁਤ ਭਾਵਪੂਰਕ ਸ਼ਬਦਾਂ ਦੇ ਵਿੱਚ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਜਦਾ ਕੀਤਾ ਹੈ, ਉਹਨਾਂ ਸਮੂਹ ਸ਼ਹੀਦ ਸਿੰਘਾਂ ਨੂੰ ਸਜਦਾ ਕੀਤਾ ਹੈ। ਤੇ ਕਿਵੇਂ ਦੇਖਦੇ ਹੋ ਜੋ ਜਿਹੜੀਆਂ ਇੰਨੀਆਂ ਵੱਡੀਆਂ ਸ਼ਹਾਦਤਾਂ ਹੋਈਆਂ ਸਾਡੇ ਵਾਸਤੇ ਇੱਕ ਪ੍ਰੇਰਣਾ ਪੈਦਾ ਕਰਕੇ ਗਈਆਂ? ਬਿਲਕੁਲ ਕਰਕੇ ਗਈਆਂ ਨੇ ਸਭਰਾ ਸਾਹਿਬ। ਆਪਾਂ ਸਾਹਿਬਜ਼ਾਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਜਾਂ ਆਪਾਂ ਪੂਰਨ ਪਰਿਵਾਰ ਜਾਂ ਸਿੱਖ ਪੰਥ ਦੀ ਆਪਾਂ ਸ਼ੁਰੂਆਤੀ ਦੌਰ ਤੋਂ ਲੈ ਕੇ ਝਾਤ ਮਾਰਦੇ ਹਾਂ। ਬੜੀ ਵਾਰੀ ਸਾਨੂੰ ਵਿਚਾਰ ਕਰਦਿਆਂ ਹੋਇਆਂ ਜਾਂ ਵਿਚਰਦਿਆਂ ਹੋਇਆਂ ਇੱਕ ਗੱਲ ਵਾਰ-ਵਾਰ ਚੁੱਭਦੀ ਹੈ। ਬਾਬਾ ਅਜੀਤ ਸਿੰਘ ਜੀ ਜਦੋਂ ਸ਼ਹੀਦ ਹੋ ਜਾਂਦੇ ਨੇ, ਉਹਨਾਂ ਤੋਂ ਉਪਰੰਤ ਉਹਨਾਂ ਤੋਂ ਛੋਟੇ ਨੇ ਬਾਬਾ ਜੁਝਾਰ ਸਿੰਘ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਿ ਤੂੰ ਕੀ ਕਰਨਾ ਹੈ, ਜਾ ਕੇ ਕਿਉਂ ਲੜਨਾ ਹੈ? ਉਹ ਕਹਿੰਦਾ ਲੜਨਾ ਨਹੀਂ ਆਤਾ ਤਾਂ ਕਿਆ ਹੁਆ, ਮਰਨਾ ਤਾਂ ਆਤਾ ਹੈ। ਇਹ ਗੱਲ ਆ। ਉਹਨ
ਐਸੀ ਰੂਹ ਪਰਮਾਤਮਾ ਦੀ ਵੇਖੋ, 4 ਸਾਹਿਬਜ਼ਾਦੇ, 4 ਪਾਕ ਰੂਹਾਂ ਪਰਮਾਤਮਾ ਦੀਆਂ, ਅਕਾਲ ਪੁਰਖ ਦੀਆਂ, ਜਿਹੜੀਆਂ ਸੱਚ ਤੇ ਪਹਿਰਾ ਦੇ ਗਈਆਂ। ਉਹ ਸ਼ਬਦ ਵਾਰ-ਵਾਰ ਅੰਦਰ ਘਰ ਕਰਦੇ ਨੇ, ਕਹਿੰਦਾ ਲੜਨਾ ਨਹੀਂ ਆਤਾ ਕਿਆ ਹੁਆ, ਮਰਨਾ ਤਾਂ ਆਤਾ ਹੈ। ਪਰ ਸਾਨੂੰ ਤਾਂ ਅੱਜ ਸੱਚ ਬੋਲਣਾ ਵੀ ਨਹੀਂ ਆਉਂਦਾ। ਆਪਾਂ ਸਿਧਾਂਤ ਦੀ ਗੱਲ ਕੀਤੀ ਨਾ, ਪ੍ਰੇਰਨਾ ਦੀ, ਪਰ ਸਾਨੂੰ ਸੱਚ ਬੋਲਣਾ ਕਿਉਂ ਨਹੀਂ ਆਉਂਦਾ? ਸਾਡੇ ਅੰਦਰ ਡਰ ਬੈਠ ਗਿਆ। ਉਹਨਾਂ ਤੇ ਡਰ ਸਾਡਾ ਕੱਢਣਾ ਚਾਹਿਆ ਨਾ। 4 ਮੂਏ ਤਾਂ ਕਿਆ ਹੁਆ, ਜੀਵਤ ਕਈ ਹਜ਼ਾਰ, ਗੁਰੂ ਸਾਹਿਬ ਨੇ ਗੱਲ ਕਹਿਤੀ ਵੀ ਜੇ ਮੇਰੇ 4 ਪੁੱਤ ਚਲੇ ਗਏ ਤਾਂ ਕੀ ਹੋਇਆ, ਮੇਰੇ ਹਜ਼ਾਰਾਂ ਪੁੱਤ ਜਿਉਂਦੇ ਨੇ। ਜਦ ਕਿ ਉੱਥੇ ਸੁੱਚਾ ਆਨੰਦ ਵਰਗੇ ਇੱਕ ਸੱਪ ਕਹਿੰਦੇ ਨੇ, ਬੱਚਿਆਂ ਨੂੰ ਸਪੋਲੇ ਕਹਿ ਦਿੰਦੇ ਨੇ, ਛੋਟੇ ਸਾਹਿਬਜ਼ਾਦਿਆਂ ਨੂੰ। ਉੱਥੇ ਸੁੱਚਾ ਆਨੰਦ ਕਹਿੰਦਾ ਬਾਦਸ਼ਾਹ ਵਜ਼ੀਰ ਨੂੰ ਕਹਿਣ ਲੱਗਾ, ਕਿਉਂਕਿ ਉਹਦਾ ਆਕਾ ਉਹਨੂੰ ਕਹੇ ਗਏ, ਉਹਨੂੰ ਆਕੇ ਨੂੰ ਕਹਿਣ ਲੱਗਾ ਕਿ ਇਹ ਸਪੋਲੇ ਨੇ, ਜੇ ਤੂੰ ਸੱਪ ਨੂੰ ਮਾਰਨਾ ਚਾਹੁੰਦਾ ਤੇ ਸਪੋਲਿਆਂ ਨੂੰ ਨਾ ਛੱਡ, ਇਹਨਾਂ ਵੀ ਸੱਪ ਬਣਨਾ ਹੈ। ਗੁਰੂ ਸਾਹਿਬ ਨੇ ਇਸ ਚੀਜ਼ ਨੂੰ ਬੜਾ ਚੰਗੀ ਤਰ੍ਹਾਂ ਪੂਰਨ ਤੌਰ ਤੇ ਮੰਨਿਆ। ਕਹਿੰਦਾ ਕੋਈ ਗੱਲ ਨਹੀਂ, ਜੇ ਉਹਨਾਂ ਸਾਨੂੰ ਸੱਪ ਕਿਹਾ ਹੈ ਨਾ, ਫਿਰ ਇਸ ਸੱਪ ਦੇ ਫਿਰ ਹਜ਼ਾਰਾਂ ਲੱਖਾਂ ਬੱਚੇ ਹੋਣਗੇ। ਜਦ ਵੀ ਪਾਪੀ ਸੰਸਾਰ ਦੇ ਉੱਤੇ ਆਉਣਗੇ, ਉਹਨਾਂ ਪਾਪੀਆਂ ਨੂੰ ਇਹ ਸੱਪ ਜਿਹੜੇ ਉਹ ਡੰਗ ਮਾਰਨਗੇ। ਅੱਜ ਵੀ ਜਦੋਂ ਸਾਡੇ ਘਰੇ ਕਿਸੇ ਬੱਚੇ ਦਾ ਜਨਮ ਹੁੰਦਾ, ਅਸੀਂ ਆਮ ਤੌਰ ਤੇ ਭੁਚੰਗੀ ਸ਼ਬਦ ਵਰਤਦੇ ਆ ਨਾ। ਭੁਚੰਗੀ ਸ਼ਬਦ ਸੰਸਕ੍ਰਿਤ ਤੋਂ ਲਿਆ ਗਿਆ ਸ਼ਬਦ ਆ। ਭੁਚੰਗ ਦਾ ਭਾਵ ਸੱਪ ਹੈ। ਅੱਜ ਅਸੀਂ ਸਿੱਖ ਹਾਂ। ਜਦੋਂ ਅਸੀਂ ਸਿੱਖ ਹਾਂ, ਫਿਰ ਸਾਨੂੰ ਸੱਚ ਤੋਂ ਨਹੀਂ ਡਰਨਾ ਚਾਹੀਦਾ। ਜੇ ਸਿੱਖ ਹੋ ਕੇ ਵੀ ਮੌਤ ਤੋਂ ਡਰਦਾ ਪਿਆ ਹੋਵੇ, ਮੈਂ ਕਹਿੰਦਾ ਸਿੱਖ ਵੀ ਨਹੀਂ। ਜੇ ਸਿੱਖ ਹੋ ਕੇ ਮੌਤ ਤੋਂ ਡਰ ਜਾਵੇ, ਜੇ ਸਿੱਖ ਹੋ ਕੇ ਜੇਲ੍ਹ ਤੋਂ ਡਰ ਜਾਵੇ, ਜੇ ਸਿੱਖ ਹੋ ਕੇ ਆਪਣੇ ਸਿਧਾਂਤਾਂ ਨੂੰ ਛੱਡ ਕੇ ਰਾਹ ਬਦਲਦਾ ਪਿਆ, ਤੈਨੂੰ ਸਿੱਖ ਨਾ ਸਮਝੋ, ਭੇਖੀ ਹੈ। ਸਾਨੂੰ ਗੁਰੂ ਸਾਹਿਬ ਨੇ ਇਹ, ਆਪਾਂ ਕਈ ਵਾਰ ਵਿਚਾਰ ਕਰਦੇ, ਵਿਚਰਦੇ ਹੋਏ ਗੱਲ ਵੇਖਦੇ ਹਾਂ, ਜਦੋਂ ਬੱਚਿਆਂ ਦੇ ਕੱਟੇ ਹੋਏ ਕੇਸਾਂ ਨੂੰ ਵੇਖਦੇ ਹਾਂ ਨਾ, ਸਾਡਾ ਸਿਰਫ ਉੱਥੇ ਪਹੁੰਚ ਕੇ 4 ਦਿਨ ਰੌਲਾ ਪਾਉਣਾ ਹੀ ਸੰਪੂਰਨ ਨਹੀਂ, ਉਹਨਾਂ ਸਿਧਾਂਤਾਂ ਤੇ ਸੰਪੂਰਨ ਤੌਰ ਤੇ ਉਤਰਨਾ ਜ਼ਰੂਰੀ ਹੈ। ਜੇ ਆਪਾਂ ਦੇਖੀਏ ਤਾਂ ਨਿੱਕੀਆਂ ਉਮਰਾਂ ਦੇ ਵਿੱਚ ਇੰਨਾ ਵੱਡਾ ਕਾਰਨਾਮਾ ਕਰ ਜਾਣਾ ਕਿ ਜਿਹੜਾ ਵੀ ਉਹਨਾਂ ਮਹਾਨ ਯੋਧਿਆਂ ਦੇ ਜੀਵਨ ਨੂੰ ਪੜ੍ਹਦਾ ਹੈ, ਸਾਹਿਬਜ਼ਾਦਿਆਂ ਦੀ ਜੀਵਨ ਨੂੰ ਪੜ੍ਹਿਆ ਜਾਂਦਾ, ਤੇ ਕਿਤੇ ਨਾ ਕਿਤੇ ਅੱਖਾਂ ਦੇ ਵਿੱਚੋਂ ਤ੍ਰਿਪ ਹੰਝੂ ਵੀ ਚੋਂਦੇ ਆ। ਤੇ ਆਖਿਰ ਦੇ ਵਿੱਚ ਕਿਹੜੀ ਇਸ ਤਰ੍ਹਾਂ ਦੀ ਪਾਵਰ ਸੀ, ਕਿਹੜੀ ਸ਼ਕਤੀ ਸੀ, ਜਿਸ ਸ਼ਕਤੀ ਨੇ ਇੰਨਾ ਵੱਡਾ ਕਾਰਨਾਮਾ ਕਰਨ ਦਾ ਜਿਹੜਾ ਜਜ਼ਬਾ ਬਖਸ਼ਿਆ? ਜ਼ਾਲਮਾਂ ਦੀ ਕਚਹਿਰੀ ਦੇ ਵਿੱਚ ਖੜ ਕੇ ਜ਼ਾਲਮਾਂ ਦੇ ਸਾਹਮਣੇ ਮੂੰਹ ਤੇ ਫਟਕਾਰ ਲਾ ਦੇਣਾ, ਕਿਹੜੀ ਸ਼ਕਤੀ ਨਜ਼ਰ ਆਉਂਦੀ ਹੈ ਤੁਹਾਨੂੰ ਇਹਦੇ ਪਿੱਛੇ? ਵੇਖੋ ਜੀ, ਅਕਾਲ ਪੁਰਖ ਪਰਮਾਤਮਾ ਸੱਚ ਨਾਮ ਸਦਾ ਸੁਖਦਾਈ। ਸੱਚ ਸਦਾ ਰਹਿਣ ਵਾਲਾ ਹੈ ਨਾ, ਸੱਚ ਖਤਮ ਹੋਣ ਵਾਲਾ ਨਹੀਂ। ਆਪਾਂ ਗੱਲ ਕਰਦੇ, ਤੁਸੀਂ ਸ਼ਕਤੀ ਦੀ ਗੱਲ ਕਰਦੇ ਹੋ, ਸ਼ਕਤੀ ਸ਼ੁਰੂ ਹੋ ਜਾਂਦੀ 5ਵੇਂ ਪਾਤਸ਼ਾਹ ਸ਼ਹੀਦੀ ਦੀ, ਇੱਕ ਸ਼ਹੀਦੀਆਂ ਦੀ ਸ਼ਕਤੀ। ਵੈਸੇ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਇਹ ਨੀਂਹ ਲਾ ਦਿੱਤੀ ਸੀ ਨਾ, ਉਦੋਂ ਹੀ ਇੱਕ ਸ਼ਕਤੀ ਅਕਾਲ ਪੁਰਖ ਦੀ ਨੇ ਸੰਸਾਰ ਵਿੱਚ ਖੜਾ ਕਰ ਦਿੱਤਾ ਸੀ। ਇੱਕ ਝੰਡਾ ਲੱਗ ਗਿਆ ਸੀ ਕਿ ਅੱਜ ਤੋਂ ਬਾਅਦ ਜਿਹੜਾ ਸੰਤ, ਜਿਹੜਾ ਸਾਧੂ ਹੋਵੇਗਾ, ਉਹ ਝੂਠ ਦਾ ਪੁਜਾਰੀ ਨਹੀਂ ਹੋ ਸਕਦਾ, ਸੱਚ ਦਾ ਹੋਵੇਗਾ। ਜਦੋਂ 5ਵੇਂ ਪਾਤਸ਼ਾਹ ਸ਼ਹੀਦੀ ਦਿੰਦੇ ਨੇ, ਤੱਤੀ ਤਵੀ ਤੇ ਬੈਠਦੇ ਨੇ, ਸਿਰ ਵਿੱਚ ਤੱਤੀ ਰੇਤ ਪਾਈ ਜਾਂਦੀ ਉਹਨਾਂ ਦੇ। ਕਿ ਸਾਡੇ ਸਿੱਖਾਂ ਨੂੰ ਇਹ ਸਿਰਫ ਅਸੀਂ ਕਿ ਮੇਲੇ ਤੱਕ ਸੀਮਤ ਹੋ ਗਏ, ਜਾਂ ਸਿਰਫ ਇਹੋ ਗੱਲਾਂ ਕਹਿਣ ਤੱਕ ਕਿਤੇ ਸੀਮਤ ਹੋ ਗਏ, ਅਸੀਂ ਉਹਨਾਂ ਦੇ ਸਿੱਖ ਹਾਂ, ਪਰ ਕੀ ਕਦੇ ਮਨ ਦੇ ਵਿੱਚ ਕੋਈ ਝਾਤੀ ਮਾਰ ਕੇ ਵੇਖੇ ਕੀ ਅਸੀਂ ਸੱਚੀ ਸਿੱਖ ਹਾਂ? ਨਹੀਂ ਲੱਗਦਾ। ਉਹਦਾ ਕਾਰਨ ਦੱਸਦਾ। 5ਵੇਂ ਪਾਤਸ਼ਾਹ ਸ਼ਹੀਦੀ ਦਿੰਦੇ ਨੇ ਕਿਹਨਾਂ ਦੇ ਲਈ? ਇਨਸਾਨੀਅਤ ਦੇ ਲਈ, ਸੱਚ ਦੇ ਲਈ। ਬੰਦ ਕਟਾ ਜਾਂਦਾ ਹੈ, ਕੋਈ ਖੋਪੜ ਲਵਾ ਜਾਂਦਾ ਹੈ, ਕੋਈ ਚਰਖੜੀਆਂ ਤੇ ਚੜ ਜਾਂਦਾ ਹੈ, ਕੋਈ ਆਰਿਆਂ ਨਾਲ ਚਿਰਾ ਜਾਂਦਾ ਹੈ, ਕੋਈ ਦੇਗਾਂ ਵਿੱਚ ਉਬਾਲਿਆ ਜਾਂਦਾ ਹੈ, ਕੋਈ ਰੂੰ ਬੰਨ੍ਹ ਕੇ ਸਾੜਿਆ ਜਾਂਦਾ ਹੈ। ਕਿੱਥੋਂ ਆਈ ਸ਼ਕਤੀ? ਇਹ ਸ਼ਕਤੀ ਸੀ ਸੱਚ ਦੀ, ਸੱਚ ਦੇ ਨਾਂ ਦੀ, ਪਰਮਾਤਮਾ ਦੀ, ਅਕਾਲ ਪੁਰਖ ਦੀ, ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਨੀਂਹ ਬੰਨ੍ਹ ਦਿੱਤੀ ਉਹ ਸ਼ਕਤੀ ਦੀ। ਉਸੇ ਸ਼ਕਤੀ ਤੇ ਸਾਹਿਬਜ਼ਾਦੇ ਅਡੋਲ ਰਹੇ, ਡੋਲੇ ਨਹੀਂ। ਜਦ ਕਿ ਉਹਨਾਂ ਨੂੰ ਬੜਾ ਲਾਲਚ ਦਿੱਤਾ ਗਿਆ। ਕੀ ਸੋਚਦੇ ਹੋ ਕਿ ਉਮਰਿੰਡੇ ਜੇਲ੍ਹ ਵਿੱਚ ਰਹੇ, ਉਹਨਾਂ ਨੂੰ ਲਾਲਚ ਨਹੀਂ ਦਿੱਤਾ ਗਿਆ ਜਾਂ ਤਸੀਹੇ ਨਹੀਂ ਦਿੱਤੇ ਗਏ ਹੋਣਗੇ? ਕਿਹੜਾ ਛੋਟਾ ਅਧਿਕਾਰੀ ਨਹੀਂ ਚਾਹੁੰਦਾ? ਇੱਥੇ ਇੱਕ ਛੋਟੇ ਲੈਵਲ ਦੀ ਆਪਾਂ ਦੁਨਿਆਵੀ ਤੌਰ ਤੇ ਗੱਲ ਕਰਦੇ ਹਾਂ, ਕਿਸੇ ਤਸਕਰ ਨੂੰ ਜੇ ਕੋਈ ਸਿਪਾਹੀ ਫੜ ਲੈਂਦਾ ਹੈ ਨਾ, ਕਿ ਉਹ ਆਪਣਾ ਜ਼ੋਰ ਨਹੀਂ ਲਾਉਂਦਾ ਕਿ ਮੈਂ ਜਾ ਕੇ ਆਖਾਂ ਅਫਸਰ ਨੂੰ ਕਿ ਮੈਂ ਸਭ ਕੁਝ ਕਰਾ ਲਿਆ ਜੀ। ਵੇਖੋ ਮਰਿੰਡੇ ਰਹੇ ਕਿ ਉੱਥੇ ਜਿਹੜੇ ਅਧਿਕਾਰੀ ਸੀ, ਉਹਨਾਂ ਤਸੀਹੇ ਨਹੀਂ ਦਿੱਤੇ ਹੋਣਗੇ, ਉਸ ਦੇ ਬਾਵਜੂਦ ਅਡੋਲ ਰਹੇ, ਉਹ ਸੱਚ ਤੇ ਰਹੇ। ਜੋ ਉਹਨਾਂ ਨੂੰ ਸਿੱਖਿਆ ਪਰਮਾਤਮਾ ਨੇ ਦਿੱਤੀ, ਉਹ ਤੇ ਖੜੇ ਰਹੇ। ਪਰ ਅੱਜ ਅਸੀਂ ਨਹੀਂ ਰਹੇ। ਕਿਸੇ ਨੂੰ ਬੁਰਾ ਲੱਗੇ, ਕਿਸੇ ਨੂੰ ਚੰਗਾ ਲੱਗੇ, ਅਸੀਂ ਉਸ ਸੱਚ ਤੇ ਖੜੇ ਨਹੀਂ ਰਹੇ। ਸਾਡੇ ਅੰਦਰ ਮੌਤ ਦਾ ਭੈ ਹੈ, ਸਾਨੂੰ ਜੇਲ੍ਹਾਂ ਤੋਂ ਡਰ ਲੱਗਦਾ ਹੈ। ਮਾਵਾਂ ਨੇ ਉਹ ਬੱਚੇ, ਮੈਂ ਕਹਿੰਦਾ ਅੱਜ ਕੱਲ੍ਹ ਮਾਵਾਂ, ਕਈ ਵਾਰੀ ਮਾਵਾਂ ਕਹਿ ਦਿੰਦੀਆਂ, ਕਹਿੰਦੀਆਂ ਪੁੱਤ ਤੂੰ ਨਾ ਬੋਲ, ਜੇ ਤੂੰ ਬੋਲੇਗਾ ਤੂੰ ਜੇਲ੍ਹ ਚਲਾ ਜਾਵੇਂਗਾ ਤੇ ਕੋਈ ਪਰਚਾ ਪਵਾ ਦੇਵੇਗਾ। ਕਿ ਪਰਚੇ ਉਦੋਂ ਨਹੀਂ ਸੀ ਪੈਂਦੇ
ਜੇਲਾਂ ਉਦੋਂ ਨਹੀਂ ਸੀ, ਉਦੋਂ ਵੀ ਸਨ ਸਭਰਾ ਸਾਹਿਬ, ਪਰ ਉਦੋਂ ਸੱਚ ਤੇ ਪਹਿਰਾ ਦਿੰਦੇ ਸੀ। ਸੱਚ ਪਰਮਾਤਮਾ ਦਾ ਰੂਪ ਹੈ, ਸੱਚ ਜਾਣਿਓ ਜੇ ਤੁਸੀਂ ਸੱਚ ਤੇ ਰਹੋਗੇ ਪਰਮਾਤਮਾ ਤੁਹਾਡੇ ਅੰਗ ਸੰਗ ਰਹੇਗਾ। ਉੱਥੇ ਬੰਦ ਕਟਾਇਆ ਵੀ ਕਦੀ ਸੀ ਨਹੀਂ ਕੀਤੀ, ਸਿਰ ਦਿਆ ਸਿਰ ਨਾ ਦਿਆ। ਉੱਥੇ ਅਸੀਂ ਚੀਕਾਂ ਨਹੀਂ ਮਾਰੀਆਂ ਤੇ ਨਾ ਸੱਚ ਜਾਣਿਓ ਜੀ। ਅੱਜ ਭਾਵੇਂ ਸਾਡੇ ਬੰਦੀ ਸਿੰਘ ਜੇਲ੍ਹਾਂ ਵਿੱਚ ਬੈਠੇ ਹੋਣ, ਚਾਹੇ ਉਹ ਕਿਸੇ 1995 ਦੀ ਗੱਲ ਕਰ ਲਈਏ ਜਾਂ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਦੀ ਗੱਲ ਕਰ ਲਈਏ, ਇਹਨਾਂ ਦੇ ਲਈ ਹੋ ਸਕਦਾ ਕਿ ਕੋਈ ਮੁੱਖ ਮੰਤਰੀ ਹੋਵੇ। ਭਾਈ ਰਾਜੋਆਣਾ ਦੀ ਗੱਲ ਕਰਨ ਲੱਗਾ ਮੈਂ ਨਾਲ ਤੁਹਾਡੇ ਇੱਥੇ ਥੋੜਾ ਜਿਹਾ ਸੁਣਿਓ ਜੀ। ਜੇ ਸਾਹਿਬਜ਼ਾਦੇ ਉਦਣ ਸੱਚ ਤੇ ਖੜੇ ਰਹੇ, ਜਦੋਂ ਸੁੱਚਾ ਨੰਦ ਕਹਿਣ ਲੱਗਾ ਨਾ ਕਿ ਮਾਂ ਪੀ ਸਪੋਲੇ ਨੇ, ਇਹਨਾਂ ਨੂੰ ਇੱਥੇ ਹੀ ਖਤਮ ਕਰ ਦਿਓ, ਖਤਮ ਕਰ ਦੇਣਾ ਚੰਗਾ ਹੈ। ਕੋਈ ਵੀ ਧਰਮ ਬੱਚਿਆਂ ਨੂੰ ਮਾਰਨਾ ਪੁੰਨ ਨਹੀਂ ਸਮਝਦਾ, ਜਦ ਕਿ ਸਭ ਤੋਂ ਜ਼ਿਆਦਾ ਉਦੋਂ ਮੁਗਲੀਆ ਹਕੂਮਤ ਨੇ ਪਾਪ ਕੀਤਾ ਕਿਹਦਾ? ਸਿਰਫ ਛੋਟੇ ਲੈਵਲ ਤੇ ਜਿੰਨੇ ਵੀ ਅਧਿਕਾਰੀ ਸੀ, ਸਿਰਫ ਆਪਣੀ ਹੈਂਕੜ ਵਿਖਾਉਣ ਦੇ ਲਈ ਕਿ ਅਸੀਂ ਕਹੀਏ ਕਿ ਵੇਖੋ ਜੋ ਤੁਸੀਂ ਕਰਨਾ ਚਾਹੁੰਦੇ ਸੀ ਅਸੀਂ ਕੀਤਾ ਹੈ। ਉਹ ਆਪਣੀਆਂ ਹੱਦਾਂ ਪਾਰ ਕਰਦੇ ਗਏ। ਉਦੋਂ ਵੀ ਨਾ ਦਾ ਹਰਾ ਵੱਜਾ ਨਾ, ਹਾ ਦਾ ਨਾਰਾ ਜਿਹੜਾ ਵੀ ਮਾਰਿਆ ਕਿਸੇ ਨੇ, ਕਿਉਂ ਨਾ ਮਾਰਿਆ, ਪਰ ਅੱਜ ਕਿਉਂ ਨਹੀਂ ਮਾਰਦੇ ਅਸੀਂ? ਕਿੰਨੇ ਸਿੰਘ ਸਾਡੇ ਜੇਲ੍ਹਾਂ 'ਚ ਬੰਦ ਨੇ, ਗੱਲ ਕਰਨਾ ਮਾਫ ਕਰਿਓ ਜੀ ਸਾਨੂੰ, ਅਨੇਕਾਂ ਸਿੰਘ ਜੇਲ੍ਹਾਂ 'ਚ ਬੰਦ ਨੇ। ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਕਿ ਇਹਨਾਂ ਨੂੰ ਰਿਹਾਈ ਦਿੱਤੀ ਜਾਵੇ, ਕਿਉਂਕਿ ਤਰਸ ਦੇ ਆਧਾਰ ਤੇ ਸਰਕਾਰਾਂ ਛੱਡਦੀਆਂ ਆਈਆਂ ਨੇ। ਇਹ ਸਰਕਾਰਾਂ ਦਾ ਬਹੁਤ ਵੱਡਾ ਯੋਗਦਾਨ ਆ। ਅੱਛਾ, ਦੂਸਰੀ ਗੱਲ ਵੀ ਕਹਿ ਦਿਆਂ, ਅੱਜ ਅਕਾਲੀ ਦਲ ਬਾਦਲ ਜਾ ਕੇ ਕਹਿ ਰਿਹਾ ਕਿ ਵੀ ਉਹਨਾਂ ਨੂੰ ਛੱਡ ਦਿਓ। ਜਦੋਂ ਇਹਨਾਂ ਦੀ ਸਰਕਾਰ ਸੀ, ਇੱਕ ਕਾਨੂੰਨ ਦੇ ਹਿਸਾਬ ਨਾਲ ਸਰਕਾਰ ਰਾਜਪਾਲ ਨੂੰ ਫਾਈਲ ਭੇਜਦੀ ਹੈ ਤਰਸ ਦੇ ਆਧਾਰ ਤੇ ਕਿ ਸਾਈਨ ਕਰ ਦਿਓ, ਇਹਨੂੰ ਛੱਡਣਾ ਹੈ। ਰਾਸ਼ਟਰਪਤੀ ਤੇ ਰਾਜਪਾਲ ਦੋਵਾਂ ਕੋਲ ਪਾਵਰ ਆ ਛੱਡਣ ਦੀ, ਦੋਵਾਂ ਦੇ ਕੋਲ ਪਾਵਰ ਆ, ਤੇ ਸਰਕਾਰ ਦੀ ਜਿਹੜੀ ਆ ਹਮਾਇਤ ਚਾਹੀਦੀ ਵਿੱਚ। ਕਿਉਂ ਸ਼੍ਰੋਮਣੀ ਅਕਾਲੀ ਦਲ ਨੇ ਉਦੋਂ ਕਿਉਂ ਨਾ ਫਾਈਲ ਭੇਜੀ ਰਾਜਪਾਲ ਦੇ ਕੋਲ? ਕਿ ਜਿਹੜੇ ਲੀਡਰਾਂ ਦੀ ਗੱਲ ਕਰਦੇ ਆ ਜਾਂ ਅਸੀਂ ਜਿਹੜੇ ਅਹੁਦੇਦਾਰਾਂ ਦੀ ਗੱਲ ਕੀਤੀ ਜਾਂਦੀ ਹੈ, ਉਹ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਤਾਂ ਮਨਾਉਂਦੇ, ਕੀ ਲੱਗਦਾ ਫਿਰ ਉਹਨਾਂ ਦੀਆਂ ਸਿੱਖਿਆਵਾਂ ਤੇ ਪੂਰਨ ਨਹੀਂ? ਸਭਰਾ ਸਾਹਿਬ, ਸਿੱਖਿਆ ਤਾਂ ਬੜੀ ਦੂਰ ਛੱਡ ਦਿੱਤੀ ਅਸੀਂ। ਜਿਸ ਚਿੱਕੜ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਸਾਨੂੰ ਕੱਢ ਕੇ ਬਾਹਰ ਲੈ ਕੇ ਆਏ, ਅਸੀਂ ਵਾਪਸ ਉਹਨੂੰ ਮੁੜ ਪਏ। ਸਿੱਖਿਆ ਸਿਰਫ ਸਾਡੇ ਲੋਕ ਵੋਟਾਂ ਤੱਕ, ਸਾਡੇ ਕਿਰਤੀ ਲੋਕ ਭੋਲੇ ਨੇ। ਇਹ ਸਿਰਫ ਤੇ ਸਿਰਫ ਰੇਡੀਓ ਟੀਵੀ ਜੋ ਮੀਡੀਆ ਦੱਸਦਾ ਪਿਆ ਹੈ, ਉਹਨਾਂ ਨੂੰ ਉਹੀ ਸਮਝ ਆਉਂਦਾ, ਉਸ ਤੋਂ ਵੱਧ ਕੁਛ ਨਹੀਂ। ਜਿਹੜਾ ਇਹਨਾਂ ਨੂੰ ਆਪਣੇ ਪਿੱਛੇ ਲਾ ਲੈਂਦਾ ਉਹਦੇ ਪਿੱਛੇ ਲੱਗ ਤੁਰਦੇ ਨੇ। ਆਮ ਆਦਮੀ ਪਾਰਟੀ ਨੇ ਇਹ ਫਾਰਮੂਲਾ ਬੜਾ ਵਧੀਆ ਤਰੀਕੇ ਨਾਲ ਵਰਤਿਆ ਵੀ ਜਿਹੜੇ ਲੋਕ ਪੇਂਡੂ ਲੋਕ ਪੰਜਾਬ ਦੇ ਵਿੱਚ 100 ਦੇ ਲਗਭਗ ਜਿਹੜੀਆਂ ਸੀਟਾਂ ਨੇ ਉਹ ਪੇਂਡੂ ਨੇ, ਸ਼ਹਿਰੀ ਬਹੁਤ ਘੱਟ ਨੇ। ਜ਼ਿਆਦਾਤਰ ਗ੍ਰਾਮੀਣ ਰੂਰਲ ਏਰੀਆ ਨਾ, ਗ੍ਰਾਮੀਣ ਏਰੀਆ ਦੀ ਸੀਟਾਂ ਨੇ, ਪੇਂਡੂ ਨੇ ਪਤਾ ਨੇ ਉਹਨਾਂ ਨਾਲ ਲਾਈਆਂ, ਲੈ ਗਏ ਸਭ ਕੁਝ ਖਿੱਚ ਕੇ। ਕੋਈ ਗੱਲ ਨਹੀਂ, ਤੁਸੀਂ ਵੇਖੋ, ਤੁਸੀਂ ਸਿੱਖਿਆ ਦੀ ਗੱਲ ਕਰਦੇ ਹੋ, ਸਿੱਖਿਆ ਤੋਂ ਤਾਂ ਅਸੀਂ ਕਿਤੇ ਦੂਰ ਨਿਕਲ ਆਏ, ਅਸੀਂ ਸੱਚ ਤੋਂ ਦੂਰ ਆ ਗਏ। ਇਹ ਗੱਲ ਤੁਹਾਨੂੰ ਅੱਜ ਵੀ ਮੰਨ ਲਓ, ਤੁਹਾਡੇ ਵਾਸਤੇ ਚੰਗਾ ਹੈ, ਸਾਰਿਆਂ ਵਾਸਤੇ ਚੰਗਾ ਹੈ। ਅੱਜ ਅਸੀਂ ਸਿੱਖਿਆ ਦੀ ਗੱਲ ਕਰਦੇ ਆ ਨਾ, ਸਾਨੂੰ ਤਾਂ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ। ਹੁਣ ਬੁਰਾ ਨਾ ਮੰਨਿਓ ਜੇ, ਮੈਂ ਕਈ ਵਾਰੀ ਵਿਚਾਰ ਕਰਦਿਆਂ ਕਿਹਾ ਕਿ ਕਾਰੂ ਬਾਦਸ਼ਾਹ ਨੂੰ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਕਹਿੰਦੇ ਕਾਰੂ ਆ 40 ਗੰਜ ਜਿਹੜੇ ਜੋੜੇ ਤੇਰੇ ਕਿਸੇ ਕੰਮ ਤਾਂ ਆਉਣੇ ਨਹੀਂ, ਤੂੰ ਕਿਹੜੇ ਨਾਲ ਲੈ ਜਾਣੇ ਨੇ? ਬੋਲਿਆ ਨਾ। ਆਪਾਂ ਬੜੀ ਸਾਖੀ ਸੁਣਦੇ, ਇਤਿਹਾਸ ਸੁਣਦੇ ਆ। ਜਦੋਂ ਕਾਰੂ ਨੂੰ ਗੁਰੂ ਨਾਨਕ ਸਾਹਿਬ ਨੇ ਕਹਿਤਾ ਵੀ ਇਹ ਗੰਜ, ਇਹ ਪੈਸਾ ਤੇਰੇ ਕਿਸੇ ਕੰਮ ਨਹੀਂ ਆਉਣਾ, ਮੈਨੂੰ ਦੱਸੋ ਜਿਹੜੇ ਅੱਜ ਸਾਡੇ ਸਿੱਖ ਹੀ ਆਂਦੇ ਪੈਸਾ ਇਕੱਠਾ ਕਰਕੇ ਤੇ ਆਪਣਾ ਘਰ ਭਰ ਲਈਏ, ਉਹਨਾਂ ਦੇ ਕੰਮ ਆਵੇਗਾ? ਇਹ ਕਾਰੂ ਤੋਂ ਘੱਟ ਨੇ? ਸਿੱਖ ਮੰਨਦੇ ਉਹਨਾਂ ਨੂੰ? ਨਹੀਂ, ਉਹ ਸਿੱਖ ਕਿਹੜੇ ਬਣੇ ਰਹੇ? ਮੈਂ ਭੇਖੀ ਸ਼ਬਦ ਪਹਿਲਾਂ ਵਰਤਿਆ। ਭੇਖੀ ਨੇ ਸਿਧਾਂਤ ਬੜੀ ਦੂਰ ਛੱਡ ਦਿੱਤੇ। ਬੜੇ ਬੜੇ ਪ੍ਰਚਾਰਕ, ਆਪਣੇ ਆਪ ਨੂੰ ਅਖਵਾਉਣ ਵਾਲੇ, ਗੁਰੂ ਘਰਾਂ ਵਿੱਚ ਸੇਵਾਵਾਂ ਕਰਨ ਵਾਲੇ ਅਨੇਕਾਂ ਐਸੇ ਮਿਲੇ ਜਿਹੜੇ ਸਭ ਤੋਂ ਪਹਿਲਾਂ ਹੀ ਗੁਰੂ ਤੇ ਤਰਕ ਕਰਦੇ ਨੇ। ਜਿਹੜੇ ਅਸੀਂ ਦੂਲਿਆਂ ਦੀ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਆਪਣੇ ਸ਼ਬਦਾਂ ਦੇ ਵਿੱਚ ਜਾਂ ਅੱਜ ਦੇ ਵਿਸ਼ੇ ਦੇ ਵਿੱਚ ਕਰਦੇ ਪਏ ਹਾਂ, ਕੀ ਲੱਗਦਾ ਕਿ ਸਾਹਿਬਜ਼ਾਦਿਆਂ ਨੇ ਸਿਧਾਂਤ ਵਾਸਤੇ, ਸਿੱਖੀ ਵਾਸਤੇ ਇੱਕ ਦ੍ਰਿੜਤਾ ਰੱਖੀ ਔਰ ਜਾਮੇ ਸ਼ਹਾਦਤ ਦਾ ਜਾਮ ਪੀਤਾ, ਸਿਧਾਂਤ ਦੇ ਨਾਲ ਸਮਝੌਤਾ ਨਹੀਂ ਕੀਤਾ? ਤੇ ਉਸੇ ਸਮੇਂ ਦੇ ਵਿੱਚ ਇੱਕ ਪਾਸੇ ਭਾਰਤ ਸਰਕਾਰ ਦੇ ਵੱਲੋਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਤਾਂ ਮਨਾਉਣ ਦਾ ਯਤਨ ਕੀਤਾ ਜਾਂਦਾ ਹੈ, ਪਰ ਦੂਜੇ ਪਾਸੇ ਬੰਦੀ ਸਿੰਘਾਂ ਨੂੰ ਲੈ ਕੇ ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਮਾਫੀ ਨਹੀਂ ਮੰਗੀ ਗਈ। ਜਿਹੜਾ ਉਹਨਾਂ ਨੇ ਕਰਮ ਕੀਤਾ ਉਹਦੇ ਉੱਪਰ ਕਹਿ ਸਕਦੇ ਹਾਂ ਕਿ ਭੁੱਲ ਨਹੀਂ ਬਖਸ਼ਾਈ। ਕੀ ਲੱਗਦਾ ਕਿ ਸਾਹਿਬਜ਼ਾਦਿਆਂ ਦੀ ਉਹ ਸ਼ਹਾਦਤ ਜਿਨ੍ਹਾਂ ਦੇ ਨਾਲ ਉਹਨਾਂ ਸਮਝੌਤਾ ਨਾ ਕੀਤਾ ਔਰ ਅੱਜ ਦੇ ਸਮੇਂ ਦੇ ਵਿੱਚ ਉਹ ਬੰਦੀ ਸਿੰਘਾਂ ਨੇ ਜਿਹੜਾ ਸੀ ਆਪਣੇ ਇੱਕ ਕਹਿ ਸਕਦੇ ਹਾਂ ਕਿ ਜਿਹੜਾ ਐਕਸ਼ਨ ਕੀਤਾ, ਉਹਦੇ ਉੱਪਰ ਦੋਨਾਂ ਦੇ ਵਿੱਚ ਅੰਤਰ ਕੀ ਮੰਨਦੇ ਹੋ? ਵੇਖੋ ਜੀ, ਛੋਟੇ ਸਾਹਿਬਜ਼ਾਦੇ ਸਿਧਾਂਤ ਤੋਂ ਡੋਲੇ ਨਹੀਂ, ਉਹ ਖੜੇ ਰਹੇ
ਤੇ ਅੱਜ ਵੀ ਸਾਡੇ ਸਿੱਖ ਜਿਹੜੇ ਚਾਹੇ ਭਾਈ ਰਾਜੋਆਣਾ ਸਾਹਿਬ ਨੇ ਉਹ ਆਪਣੇ ਸਿਧਾਂਤਾਂ ਤੇ ਬਿਲਕੁਲ ਸਹੀ ਖੜੇ ਨੇ। ਕਿਉਂ ਮਾਫੀ ਮੰਗਣ? ਉਹ ਕਿਉਂ ਮੰਗਣ? ਤੁਸੀਂ ਉਸ ਦੌਰ ਦੀ ਗੱਲ ਕਰ ਰਹੇ ਹੋ ਜਦੋਂ ਇੱਕ ਉਹ ਕਹਿੰਦੇ ਨੇ ਜੀ ਇਹਨਾਂ ਇੱਕ ਮੁੱਖ ਮੰਤਰੀ ਪੰਜਾਬ ਦਾ ਉਡਾ ਦਿੱਤਾ, ਇੱਕ ਕਤਲ ਕਰ ਦਿੱਤਾ। ਤੁਸੀਂ ਸੋਚੋ ਕਿ ਉਸ ਦੌਰ ਦੇ ਵਿੱਚ ਬਾਪ ਦੇ ਸਾਹਮਣੇ ਧੀਆਂ ਦੇ ਵਸਤਰ ਉਤਾਰੇ ਜਾਂਦੇ ਸੀ। ਕੀ ਨਹੀਂ ਹੋਇਆ ਉਸ ਦੌਰ ਦੇ ਵਿੱਚ? ਉਸ ਰਾਜ ਦੇ ਵਿੱਚ ਜਿੱਥੋਂ ਦਾ ਰਾਜ ਇੱਕ ਆਕਾ ਹੋਵੇ ਕੋਈ, ਉਹਦੇ ਰਾਜ ਦੇ ਵਿੱਚ ਛੋਟੇ ਛੋਟੇ ਬੱਚਿਆਂ ਦੇ ਕਤਲ ਕਰ ਦਿੱਤੇ, ਲੋਕਾਂ ਦੇ ਘਰ ਖਾਲੀ ਕਰ ਦਿੱਤੇ, ਮਾਰ ਦਿੱਤੇ ਗਏ ਨਾ। ਤੇ ਇੱਕ ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ ਹੈ। ਫਿਰ ਉੱਥੇ ਤਾਂ ਫਿਰ ਬਿਲਕੁਲ ਸਹੀ ਨੇ। ਕਿਉਂ ਮਾਫੀ ਮੰਗਣੋਂ? ਸਜ਼ਾ ਭੋਗ ਚੁੱਕੇ ਨੇ ਉਸ ਜੁਰਮ ਦੀ। ਭਾਰਤ ਸਰਕਾਰ ਜਿਹੜੀ ਹੈ ਸਿੱਖਾਂ ਦੇ ਇਤਿਹਾਸ ਤੋਂ ਜਾਣੂ ਨਹੀਂ ਬਿਲਕੁਲ ਜਾਣੂ ਆ। ਉਹ ਸਾਨੂੰ ਢਹਿੰਦੀ ਕਲਾ ਵੱਲ ਨੂੰ ਤੋਰਨਾ ਚਾਹੁੰਦੇ ਨੇ ਵੀ ਇੱਕ ਵਾਰ ਇਹ ਦੌਰ ਖੜਾ ਕਰਨ ਮਾਫੀ ਮੰਗਣ ਦਾ। ਜਿੱਦਣ ਨਾ ਮਾਫੀ ਮੰਗਣੀ ਸ਼ੁਰੂ ਕਰਤੀ ਇਹ ਤਾਂ ਆਪਣੇ ਆਪ ਹੀ ਸਿਧਾਂਤ ਤੋਂ ਖਤਮ ਹੋ ਗਏ। ਸਾਡਾ ਸਿਧਾਂਤ ਖਤਮ ਹੋ ਗਿਆ ਨਾ। ਜੇ ਮੁਗਲਿਆ ਹਕੂਮਤ ਉਦਣ ਉਹਨਾਂ ਨੂੰ ਕਹਿੰਦੀ ਰਹੀ ਕੇਸ ਕਟਵਾ ਲਓ, ਭਾਈ ਤਾਰੂ ਸਿੰਘ ਖੋਪੜ ਲਵਾ ਜਾਂਦਾ ਹੈ, ਕੇਸ ਨਹੀਂ ਕਟਵਾਏ। ਅੱਜ ਇਹ ਕਹਿ ਰਹੇ ਨੇ ਮਾਫੀ ਮੰਗੋ, ਤੁਸੀਂ ਮਾਫੀ ਮੰਗੋ, ਅਸੀਂ ਛੱਡਦੇ। ਕਿਉਂ ਮਾਫੀ ਮੰਗੀ? ਅਸੀਂ ਜੇ ਅਸੀਂ ਕੋਈ ਜੁਰਮ ਕੀਤਾ ਹੈ ਨਾ ਤੁਹਾਡੇ ਇਤਿਹਾਸ ਦੇ ਵਿੱਚ, ਤੁਹਾਡੇ ਸ਼ਬਦਾਂ ਦੇ ਵਿੱਚ, ਤੁਹਾਡੇ ਕਾਨੂੰਨ ਦੇ ਹਿਸਾਬ ਨਾਲ ਜੇ ਉਹ ਜੁਰਮ ਸੀ ਉਹਦੀ ਸਜ਼ਾ ਭੋਗ ਚੁੱਕੇ ਹਾਂ ਨਾ ਅਸੀਂ, ਫਿਰ ਅਸੀਂ ਮਾਫੀ ਕਿਉਂ ਮੰਗੀਏ? ਉਦਣ ਕਹਿੰਦੇ ਕਿ ਚਲੋ ਤੁਸੀਂ ਮਾਰ ਦਿੱਤਾ, ਇਹ ਕੰਮ ਕਰੋ, ਹੁਣ ਇੱਥੇ ਖੜੇ ਹੋ ਕੇ ਕਹਿ ਦੋ ਕਿ ਸਾਡੇ ਤੋਂ ਗਲਤੀ ਹੋ ਗਈ, ਅਸੀਂ ਤਾਂ ਕੇਸ ਨਹੀਂ ਕਰਦੇ। ਅੱਜ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਖੜੇ ਕਰਕੇ ਇੰਨੇ ਤਸੀਹੇ ਝੱਲਣ ਤੋਂ ਬਾਅਦ ਅੱਜ ਸਿਰਫ ਤੇ ਸਿਰਫ ਸਾਡੇ ਮਨਾਂ ਦੇ ਵਿੱਚ ਉਹ ਢਹਿੰਦੀ ਕਲਾ ਵਾੜਨਾ ਚਾਹੁੰਦੇ ਨੇ ਜਿਹਦੇ ਤੇ ਪੂਰਾ ਜ਼ੋਰ ਲੱਗਿਆ ਹੋਇਆ ਸਾਨੂੰ ਢਹਿੰਦੀ ਕਲਾ ਵੱਲ ਨੂੰ ਤੋਰਨ ਨੂੰ। ਪਰ ਸਿੱਖ ਚੜ੍ਹਦੀ ਕਲਾ 'ਚ ਰਹਿਣਗੇ। ਜੇ ਕੋਈ ਅਸੀਂ ਗੁਨਾਹ ਕੀਤਾ ਉਹਦੀ ਸਜ਼ਾ ਭੋਗ ਚੁੱਕੇ ਆ। ਪਹਿਲੀ ਗੱਲ ਤੇ ਇਨਸਾਨੀਅਤ ਦੇ ਤੌਰ ਤੇ ਪ੍ਰਮਾਤਮਾ ਦੇ ਘਰ ਵਿੱਚ ਉਹ ਗੁਨਾਹ ਨਹੀਂ। ਜਿਸ ਪਾਪੀ ਨੇ ਹਜ਼ਾਰਾਂ ਲੱਖਾਂ ਮਰਵਾਏ ਹੋਣ ਉਹਨੂੰ ਮਾਰਨਾ ਪਾਪ ਕੌਣ? ਫਿਰ ਤੇ ਰਾਵਣ ਨੂੰ ਮਾਰਨਾ ਫਿਰ ਪੁੰਨ ਕਹਿ ਦੋ ਕਿ ਭਗਵਾਨ ਰਾਮ ਨੇ ਗਲਤ ਕੀਤਾ ਸੀ। ਭਗਵਾਨ ਰਾਮ ਨੇ ਗਲਤ ਕੋਈ ਨਹੀਂ ਨਾ ਕੀਤਾ। ਉਦੋਂ ਦੇ ਹਿਸਾਬ ਨਾਲ ਰਾਵਣ ਨੂੰ ਮਾਰਨਾ ਜਾਇਜ਼ ਹੈ, ਫਿਰ ਇਹ ਵੀ ਜਾਇਜ਼ ਸੀ। ਜੇ ਕੰਸ ਨੂੰ ਮਾਰਨਾ ਜਾਇਜ਼ ਸੀ ਫਿਰ ਇਹ ਵੀ ਜਾਇਜ਼ ਸੀ। ਜੇ ਕੌਰਵ ਮਾਰਨੇ ਜਾਇਜ਼ ਸੀ ਨਾ, ਫਿਰ ਜਦੋਂ ਪੰਜਾਬ ਦੇ ਵਿੱਚ ਅਤਿਆਚਾਰ ਹੁੰਦਾ ਸੀ, ਛੋਟੇ ਛੋਟੇ ਬੱਚਿਆਂ ਦਾ ਕਤਲ ਕਰ ਦਿੱਤਾ ਜਾਂਦਾ ਸੀ, ਧੀਆਂ ਭੈਣਾਂ ਦੇ ਬਲਾਤਕਾਰ ਹੁੰਦੇ ਸੀ, ਤੇ ਫਿਰ ਉਹੋ ਜਿਹੇ ਪਾਪੀਆਂ ਨੂੰ ਮਾਰਨਾ ਫਿਰ ਦੱਸੋ ਉਹ ਜਾਇਜ਼ ਨਹੀਂ? ਬਿਲਕੁਲ ਜਾਇਜ਼ ਹੈ। ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ। ਚਾਹੇ ਉਹ ਲੱਖ ਜ਼ੋਰ ਲਾਵਣ, ਸਾਚ ਕੋ ਮਿਟਾਓਗੇ ਤਾਂ ਖੁਦ ਮਿਟ ਜਾਓਗੇ। ਕਿੰਨੇ ਕੁ ਦਿਨ ਰਾਜ ਰਹੋਗੇ? ਇੱਥੇ ਔਰੰਗਜ਼ੇਬ ਵਰਗਿਆਂ ਦਾ ਰਾਜ ਨਹੀਂ ਰਿਹਾ। ਇੱਥੇ ਉਸ ਤੋਂ ਪਹਿਲਾਂ ਕਿੰਨੇ ਹਕੂਮਤ ਦੇ ਕਿੰਨੇ ਰਾਜੇ ਹੋਏ ਜਿਨ੍ਹਾਂ ਦੇ ਸਿਰ ਤੇ ਸੋਨੇ ਦੇ ਛਤਰ ਝੂਲਦੇ ਸੀ। ਉਹ ਰਹੇ ਨਹੀਂ ਨਾ, ਰਹਿਣਾ ਇਹਨਾਂ ਵੀ ਨਹੀਂ। ਪਰ ਸਿੱਖ ਰਹਿਣਗੇ, ਉਸੇ ਜਜ਼ਬੇ 'ਚ ਰਹਿਣਗੇ, ਉੱਦਾਂ ਹੀ ਰਹਿਣਗੇ। ਇਹ ਗੁਰੂ ਸਾਹਿਬ ਦਾ ਹੱਥ ਉਹਦੇ ਭੁਜੰਗੀ ਨੇ। ਜਦ ਕੋਈ ਪਾਪੀ ਸਿਰ ਚੁੱਕੂਏ ਡੰਗ ਮਾਰਨਗੇ ਤੇ ਉਹਨੂੰ ਖਤਮ ਕਰਨਗੇ। ਇਹ 'ਚ ਕੋਈ ਦੋ ਰਾਏ ਨਹੀਂ। ਜੇ ਕਹਿੰਦੇ ਪਾਪੀ ਨੂੰ ਮਾਰਨਾ, ਜੇ ਪਾਪੀ ਨੂੰ ਮਾਰਨਾ ਵੀ ਪਾਪ ਹੈ, ਇੰਡੀਅਨ ਕਾਨੂੰਨ ਦੇ ਹਿਸਾਬ ਨਾਲ ਪਾਪ ਹੋ ਸਕਦਾ? ਉਹਨਾਂ ਦੇ ਹਿਸਾਬ ਨਾਲ ਤਾਂ ਫਿਰ ਇੱਥੇ ਸਿਰਫ ਇਹੋ ਜਿਹਾ ਸਿਧਾਂਤ, ਇੱਕ ਇਹਨਾਂ ਦੀ ਵਿਚਾਰਧਾਰਾ ਹੈ। ਬਲਾਤਕਾਰ ਕਰਨ ਵਾਲਿਆਂ ਦੇ ਕੁਝ ਨਹੀਂ ਹੈਗਾ, ਉਹਨਾਂ ਨੂੰ ਸਜ਼ਾ, ਉਹਨਾਂ ਦਇਆ ਜਾਚਕਾ ਲਾਤੀ। ਕਾਹਦੀ ਦਇਆ ਜਾਚਕਾ? ਜੇ ਰੇਪ ਕਰਨ ਵਾਲੇ ਨੂੰ ਤੁਸੀਂ ਦਇਆ ਦੇ ਸਕਦੇ ਹੋ, ਮੈਂ ਕਹਿੰਦਾ ਕੀ ਇਹੋ ਜਿਹੇ ਫਿਰ ਕਾਨੂੰਨ ਨੂੰ ਕੀ ਕਰਨਾ? ਤੁਸੀਂ ਦੱਸੋ ਮੈਨੂੰ। ਜਿਹੜਾ ਇੱਕ ਬੱਚੀ ਦੀ ਜ਼ਿੰਦਗੀ ਖਰਾਬ ਕਰ ਦਵੇ, ਜਿਹੜਾ ਮਾਨਵ ਅਧਿਕਾਰਾਂ ਦਾ ਹਨਨ ਆ, ਸਭ ਤੋਂ ਗੰਦਾ ਜੇ ਕੋਈ ਕਰਮ ਆ ਉਹ ਬਲਾਤਕਾਰ ਕਿਹਾ ਜਾਂਦਾ ਹੈ। ਉਹਦੇ ਦੋਸ਼ੀਆਂ ਨੂੰ ਮਾਫ ਕਰਨ ਦੀ ਜਗ੍ਹਾ ਮੈਂ ਕਹਿੰਦਾ ਚੌਂਕ ਵਿੱਚ ਖੜੇ ਕਰਕੇ ਉਹਨਾਂ ਤੇ ਸ਼ਰੇਆਮ ਲੋਕਾਂ ਵੱਲੋਂ, ਪਬਲਿਕ ਵੱਲੋਂ ਮਾਰ ਦੇਣਾ ਚਾਹੀਦਾ। ਇਹੋ ਜਿਹੇ ਕਰਮ ਕਰਨ ਵਾਲੇ ਨੂੰ, ਉਹਨਾਂ ਨੂੰ ਤੁਸੀਂ ਮਾਫੀ ਦਿੰਦੇ ਹੋ। ਜਿਹੜੇ ਸੱਚ ਤੇ ਖੜਦੇ ਨੇ ਉਹਨਾਂ ਤੁਸੀਂ ਕਹਿੰਦੇ ਝੁਕ ਜਾਓ। ਸਿੱਖ ਝੁਕਣਗੇ ਨਹੀਂ। ਸਿੱਖ ਉਦਣ ਵੀ ਸਹੀ ਸੀ, ਸਿੱਖ ਅੱਜ ਵੀ ਸਹੀ ਨੇ। ਜੇ ਅਸੀਂ ਬੰਦ ਕਟਾਉਣਾ ਜਾਣਦੇ, ਖੋਪੜ ਲਵਾਉਣਾ ਜਾਣਦੇ, ਜੇ ਨੀਹਾਂ ਵਿੱਚ ਚਿੰਨਾ ਜਾਣਦੇ ਆ ਨਾ, ਤੇ ਫਿਰ ਅਸੀਂ ਜੇਲ੍ਹਾਂ ਵਿੱਚ ਰਹਿ ਕੇ ਵੀ ਆਪਣੀ ਆਵਾਜ਼ ਬੁਲੰਦ ਕਰਨਾ ਜਾਣਦੇ ਆ। ਸਾਨੂੰ ਕਮਜ਼ੋਰ ਨਾ ਸਮਝੋ। ਸਿੱਖ ਕਮਜ਼ੋਰ ਕੋਈ ਨਹੀਂ। ਜਿਹਦੇ ਉੱਤੇ ਬਾਜਾਂ ਵਾਲੇ ਦਾ ਹੱਥ ਹੋਵੇ, ਜਿਹਦੇ ਉੱਤੇ ਅਕਾਲ ਪੁਰਖ ਦਾ ਹੱਥ ਹੋਵੇ, ਉਹ ਸੱਚ ਤੋਂ ਕਦੇ ਨਹੀਂ ਭੱਜਿਆ ਕਰਦਾ। ਸੱਚ ਤੋਂ ਭੱਜ ਕੇ ਮਿਲਣਾ ਵੀ ਕੀ? ਜਿਨ ਮਰਨ ਲਿਖਾਇਓ ਤਿੰਨ ਮੰਡਲ ਮੇ ਆਇਓ। ਕੀ ਕਰਨਾ ਐਸੀ ਜ਼ਿੰਦਗੀ ਨੂੰ? ਮਰ ਹੀ ਜਾਣਾ ਨਾ। ਕਿ ਮੈਂ ਜਿਉਂਦਾ ਰਹਿ ਸਕਦਾ? ਸਭਰਾ ਸਾਹਿਬ, ਜੇ ਮੈਂ ਅੱਜ ਕਹਾਂ ਜੀ ਮੈਂ ਸੱਚ ਬੋਲ ਰਿਹਾ, ਕੱਲ ਨੂੰ ਕੋਈ ਮੈਨੂੰ ਮਾਰ ਦੇਵੇ, ਸੁਭਾਵਿਕ ਜੀ ਗੱਲ ਆ, ਕੁਝ ਵੀ ਹੋ ਸਕਦਾ, ਇਹ 'ਚ ਤਾਂ ਕੋਈ ਦੋ ਰਾਏ ਨਹੀਂ। ਕੁਝ ਵੀ ਹੋ ਸਕਦਾ ਹੈ, ਪਰ ਮੈਂ ਉਸ ਜ਼ਿੰਦਗੀ ਨੂੰ ਕਰਾਂਗਾ ਵੀ ਕੀ? ਮੈਂ ਝੂਠ ਦੀ ਜ਼ਿੰਦਗੀ ਜਿਉਂ ਕੇ ਮੈਂ 80 ਸਾਲ 90 ਸਾਲ ਬੁੱਢਾ ਹੋ ਕੇ ਮਰ ਜਾਵਾਂ, ਮੈਂ ਆਪਣੇ ਗੁਰੂ ਦੇ ਸਾਹਮਣੇ ਜਾਵਾਂ, ਗੁਰੂ ਮੈਨੂੰ ਇੱਕੋ ਗੱਲ ਪੁੱਛੇ ਕੀ ਕਰਕੇ ਆਇਆ? ਮੈਂ ਉਹਨੂੰ ਕਹਾਂ ਪਰਮਾਤਮਾ ਮੈਂ ਪਰਿਵਾਰ ਦੇ ਲਈ ਕੀਤਾ, ਬੱਚਿਆਂ ਲਈ ਕੀਤਾ, ਆਪਣੇ ਲਈ ਕੀਤਾ, ਮੈਂ ਝੂਠ ਬੋਲਿਆ, ਠੱਗੀ ਮਾਰੀ, ਬੇਈਮਾਨੀ ਕੀਤੀ, ਮੈਂ ਸੱਚ ਤੋਂ ਭੱਜਿਆ। ਉਹਨੇ ਕਹਿਣਾ ਫਿਰ ਮੇਰੇ ਕੋਲ ਕੀ ਲੈਣਾ ਹੈ?
ਗੁਰੂ ਤਾਂ ਸੱਚ ਦਾ ਹੈ ਨਾ, ਗੁਰੂ ਝੂਠ ਦਾ ਕੋਈ ਨਹੀਂ। ਸਾਡੇ ਸਿੱਖ ਸੱਚ ਤੋਂ ਹੀ ਬੜੀ ਦੂਰ ਭੱਜਦੇ ਪਏ ਨੇ ਬਹੁਤ ਸਾਰੇ। ਇਹਦੇ ਵਿੱਚ ਸਵਾਲ ਵੀ ਹੈ, ਜਿਸ ਤਰੀਕੇ ਦੇ ਨਾਲ ਮਾਨਯੋਗ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਬਿਆਨ ਤਾਂ ਦੇ ਦਿੱਤਾ ਜਾਂਦਾ ਹੈ, ਪਰ ਉਸੇ ਸਮੇਂ ਦੇ ਦਰਮਿਆਨ ਦੀ ਜੇ ਕੁਝ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਇੱਕ ਨੋਟੀਫਿਕੇਸ਼ਨ ਵੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵੇਲੇ ਇੱਕ ਜਾਰੀ ਕੀਤਾ ਜਾਂਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ, ਉਹਨਾਂ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇਗਾ। ਕੀ ਲੱਗਦਾ ਕਿ ਉਸ ਵਕਤ ਇਹਨਾਂ ਦੇ ਧਿਆਨ ਦੇ ਵਿੱਚ ਨਹੀਂ ਸੀ ਕਿ ਜਿਹੜੇ ਬੰਦੀ ਸਿੰਘ ਨੇ ਉਹ ਆਪਣੇ ਕੀਤੇ ਹੋਏ ਕਰਮ ਦੇ ਉੱਪਰ ਬਿਲਕੁਲ ਦ੍ਰਿੜ ਨੇ, ਉਹ ਇਸ ਗੱਲ ਤੋਂ ਪਿੱਛੇ ਹਟਣ ਵਾਲੇ ਨਹੀਂ, ਫਿਰ ਉਸ ਵਕਤ ਵਤੀਰਾ ਹੋਰ ਕਿਉਂ ਸੀ? ਸਭਰਾ ਸਾਹਿਬ, ਇਹ ਸਿਰਫ ਇੱਕ ਪ੍ਰੋਪੇਗੈਂਡਾ ਹੈ, ਹੋਰ ਕੁਝ ਵੀ ਨਹੀਂ। ਤੁਹਾਡਾ ਵੋਟ ਚਾਹੀਦਾ ਉਹਨਾਂ ਨੂੰ। ਪਹਿਲੀ ਗੱਲ ਤਾਂ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਸੇ ਤਰੀਕੇ ਨਾਲ ਪ੍ਰਵਾਸੀ ਇੰਨਾ ਪੰਜਾਬ ਦੇ ਵਿੱਚ ਭਰ ਦਿਓ ਕਿ ਸਾਨੂੰ ਇਹਨਾਂ ਦੀ ਲੋੜ ਹੀ ਨਾ ਰਹੇ। ਸਾਨੂੰ 47 ਦੇ ਵਿੱਚ ਵੀ ਕਿਉਂ ਛੋਟਾ ਕਰ ਦਿੱਤਾ ਗਿਆ? ਉਹਦਾ ਕਾਰਨ ਸੀ ਵੀ ਜੇ ਇਹ ਵੱਡੇ ਰਹੇ ਤਾਂ ਇਹ ਵਾਰ-ਵਾਰ ਇਹ ਗੱਲਾਂ ਕਹਿਣਗੇ, ਇਹ ਵਾਰ-ਵਾਰ ਸੱਚ ਤੇ ਖੜਨਗੇ। ਇਹਨਾਂ ਨੂੰ ਛੋਟੇ ਕਰ ਦਿਓ, ਇਹਨਾਂ ਨੂੰ ਇੰਨੇ ਕਮਜ਼ੋਰ ਕਰ ਦਿਓ ਵੀ ਇਹ ਬੋਲਣ ਦੇ ਲਾਇਕ ਹੀ ਨਾ ਰਹਿਣ। ਉਦੋਂ ਆਪਾਂ 47 ਦੀ ਗੱਲ ਕਰਦੇ ਆ ਨਾ, 47 ਤੋਂ ਥੋੜੀ ਪਿੱਛੇ ਵੀ ਲੈ ਲਓ। ਜੇ ਸਾਨੂੰ ਕਈ ਵਾਰੀ ਕਹਿ ਦਿੰਦੇ ਨਾ ਕਿ ਤੁਸੀਂ ਕਿਉਂ ਕਹਿੰਦੇ ਹੋ ਕਿ ਖਾਲਸਾ ਰਾਜ ਹੋਣਾ ਚਾਹੀਦਾ, ਅਸੀਂ ਇਹੋ ਜਿਹੀਆਂ ਨੀਤੀਆਂ ਕਰਕੇ ਕਹਿੰਦੇ ਹਾਂ ਕਿ ਸਾਡਾ ਰਾਜ ਹੋਣਾ ਚਾਹੀਦਾ, ਸਾਡੀ ਖੁਦ ਮੁਖਤਿਆਰੀ ਹੋਣੀ ਚਾਹੀਦੀ ਆ। ਸਾਡੀਆਂ ਤੇ ਸਰਕਾਰਾਂ ਵੀ ਐਸੀਆਂ ਨਕੰਮੀਆਂ ਰਹੀਆਂ ਵੀ ਜਿਨ੍ਹਾਂ ਨੂੰ ਇਹ ਨਹੀਂ ਨਜ਼ਰ ਆਇਆ ਵੀ ਜੇਲ੍ਹਾਂ ਵਿੱਚ ਬੰਦ ਪਏ ਨੇ। ਸਾਡੇ ਲਈ ਕੀਤਾ ਉਹਨਾਂ ਨੇ, ਕੋਈ ਉਹਨਾਂ ਦੀ ਨਿੱਜੀ ਦੁਸ਼ਮਣੀ ਸੀ ਉਹਨਾਂ ਦੇ ਲਈ? ਨਹੀਂ ਨਾ, ਪੰਥ ਲਈ ਕੀਤਾ, ਕੌਮ ਲਈ ਕੀਤਾ। ਸਾਡੇ ਇਹੋ ਜਿਹੇ ਲੋਕ ਨੇ ਜੇ ਕਿਸਾਨੀ ਤੇ ਗੱਲ ਆਈ, ਢਿੱਡਾਂ ਤੇ ਗੱਲ ਆਈ ਤੇ ਉਹ ਬੜੀ ਦੂਰ ਤੱਕ ਚਲੇ ਗਏ। ਬੰਦੀ ਸਿੰਘਾਂ ਵਾਲੀ ਤੇ ਆਵਾਜ਼ ਨਹੀਂ, ਮੂੰਹ ਨਹੀਂ ਖੁੱਲਦਾ ਕਿਸੇ ਦਾ। ਸਾਡੇ ਵਿੱਚ ਏਕਾ ਨਹੀਂ। ਸਿਆਸੀ ਮਜਬੂਰੀਆਂ ਸਭ ਕੁਝ ਹੀ ਹੈ ਜੀ। ਸਿਆਸੀ ਮਜਬੂਰੀਆਂ ਸਿਆਸੀ ਮਜਬੂਰੀ ਸਿੱਖ ਨੂੰ ਨਹੀਂ ਹੁੰਦੀ। ਪਹਿਲੀ ਗੱਲ, ਸਿਆਸੀ ਮਜਬੂਰੀ ਸਿੱਖ ਨੂੰ ਨਹੀਂ ਹੁੰਦੀ। ਸਿਆਸੀ ਮਜਬੂਰੀ ਉਹਨੂੰ ਹੁੰਦੀ ਜਿਹਨੇ ਸਿਰਫ ਰੋਟੀ ਖਾਣੀ ਹੈ, ਢਿੱਡ ਭਰਨਾ ਹੈ। ਸਾਡੇ ਲੋਕ ਕਿਤੇ ਨਾ ਕਿਤੇ ਪੇਟ ਪਾਲਣ ਤੱਕ ਸੀਮਤ ਹੋ ਗਏ। ਉਹ ਕਹਿੰਦੇ ਛੱਡੋ ਪਰੇ ਜੋ ਕੁਝ ਹੁੰਦਾ ਪਿਆ, ਗੁਰਦੁਆਰੇ ਜਾਣੇ ਮੱਥਾ ਟੇਕ ਲਿਆ। ਪਰ ਮੈਨੂੰ ਦੱਸੋ, ਗੁਰੂ ਗ੍ਰੰਥ ਸਾਹਿਬ ਨੂੰ, ਮਹਾਰਾਜ ਨੂੰ ਸਾਰੇ ਕਹਿੰਦੇ ਨੇ ਨਾ ਗੁਰੂ ਹੈ ਸਾਡਾ, ਨਿਤ ਮੱਥਾ ਟੇਕਦੇ ਹੋ, ਤੁਸੀਂ ਵੀ ਰੋਜ਼ ਦਰਸ਼ਨ ਕਰਦੇ ਹੋ ਗੁਰੂ ਮਹਾਰਾਜ ਦੇ। ਪਰ ਗੁਰੂ ਨੂੰ ਕੱਲਾ ਇਹ ਦੁਨੀਆ ਨੂੰ ਦੱਸਣਾ ਕਿ ਮੈਂ ਇਹਦਾ ਸਿੱਖ ਹਾਂ, ਇਹ ਜ਼ਰੂਰੀ ਨਹੀਂ। ਉਹਦੀ ਗੱਲ ਨੂੰ ਮੰਨ, ਦੁਨੀਆ ਨੂੰ ਆਪ ਪਤਾ ਲੱਗ ਜਾਣਾ ਕਿ ਤੂੰ ਉਹਦਾ ਸਿੱਖ ਹਾਂ। ਕੀ ਲੱਗਦਾ ਫਿਰ ਜਿਹੋ ਜਿਹੇ ਜਿਹੜੇ ਇਹੋ ਜਿਹੇ ਨਿੱਜੀ ਹਿੱਤ ਵਾਲੇ ਲੋਕ ਨੇ, ਉਹਨਾਂ ਦੇ ਜਿਹੇ ਸ਼ਹੀਦੀ ਦਿਹਾੜੇ ਮਨਾਏ ਚੀਕ ਕੇ, ਉਸ ਵਕਤ ਸਾਹਿਬਜ਼ਾਦਿਆਂ ਦਾ ਜਾਂ ਯੋਧਿਆਂ ਦਾ ਇਤਿਹਾਸ ਸੁਣ ਕੇ ਕਿਤੇ ਨਾ ਕਿਤੇ ਰੋਇਆ, ਜਿਹੜਾ ਕੀ ਲੱਗਦਾ ਕਿ ਸਵੀਕਾਰ ਮੰਨਿਆ ਜਾ ਸਕਦਾ ਜੋ ਆਪਣੇ ਜ਼ਿੰਮੇਵਾਰੀਆਂ ਤੋਂ ਭਗੌੜੇ ਹੁੰਦੇ ਆ? ਨਹੀਂ ਸਭਰਾ ਸਾਹਿਬ, ਮੇਰੇ ਵਿਚਾਰ ਇਹਨਾਂ ਵਿਚਾਰਾਂ ਨਾਲ ਸਹਿਮਤ ਨਹੀਂ। ਜੇ ਇੱਕ ਕਹਾਣੀ ਸੁਣ ਕੇ, ਇੱਕ ਕਥਾ ਸੁਣ ਕੇ ਮੈਨੂੰ ਰੋਣ ਆਉਂਦਾ ਹੈ, ਅੱਧੇ ਘੰਟੇ ਬਾਅਦ ਮੈਂ ਹੱਸਦਾ, ਮੈਂ ਖੇਡਦਾ, ਮੈਂ ਫਿਰ ਦੁਨਿਆਵੀ ਕਰਮ ਕਰਦਾ, ਤਾਂ ਗਦਾ ਵਿਰਾਗ ਤੋਂ ਵੱਧ ਕੁਝ ਵੀ ਨਹੀਂ। ਉਸ ਤੋਂ ਵੱਧ ਕੁਝ ਵੀ ਨਹੀਂ। ਗਦਾ ਵਿਰਾਗ, ਉਹ ਗਦਾ ਵਿਰਾਗ, ਉਸ ਤੋਂ ਵੱਧ ਕੁਝ ਵੀ ਨਹੀਂ। ਉਹ ਵੀ ਰੋਂਦਾ ਥੋੜਾ ਜਿਹਾ ਟਾਈਮ। ਸਾਡੇ ਵਿੱਚ ਕੀ ਹੈ? ਅਸੀਂ ਸੱਚ ਨੂੰ ਨਹੀਂ ਜਾਣਨਾ ਚਾਹੁੰਦੇ। ਅਸੀਂ ਉਹਨਾਂ ਸਿਧਾਂਤਾਂ ਤੇ ਚੱਲਣਾ ਨਹੀਂ ਚਾਹੁੰਦੇ। ਇਹ ਸਾਡੀ ਬਹੁਤ ਵੱਡੀ ਤਰਾਸਦੀ ਆ। ਅਸੀਂ ਗੁਰੂ ਤਾਂ ਮੰਨਦੇ ਹਾਂ, ਪਰ ਗੁਰੂ ਦੀ ਨਹੀਂ ਮੰਨਦੇ। ਜੇ ਗੁਰੂ ਦੀ ਮੰਨੀਏ ਤਾਂ ਫਿਰ ਪਹਿਰਾ ਦਈਏ ਸੱਚ ਤੇ, ਫਿਰ ਖੜ ਜਾਈਏ, ਫਿਰ ਸਾਡੇ ਤੇ ਕੋਈ ਦੂਜਾ ਰਾਜ ਨਾ ਕਰੇ। ਜੇ ਸੱਚ ਤੇ ਪਹਿਰਾ ਦਈਏ ਫਿਰ ਦੂਜਾ ਰਾਜ ਨਾ ਕਰੇ। ਸਾਡੀ ਲੀਡਰਸ਼ਿਪ ਕਮਜ਼ੋਰ ਹੈ, ਸਾਡੀਆਂ ਸੰਸਥਾਵਾਂ ਜਿੰਨੀਆਂ ਕਮਜ਼ੋਰ ਨੇ, ਲਾਲਚੀ ਨੇ, ਲਾਲਚ ਨੂੰ ਬਹਿ ਜਾਂਦੀਆਂ ਨੇ। ਪਹਿਲੋਂ ਰੌਲਾ ਪਾਉਂਦੀਆਂ ਨੇ, ਜਿੱਦਣ ਗਾੜੀਆਂ ਕੋਈ ਛੋਟਾ ਜਿਹਾ ਕੋਈ ਮਿਲ ਜਾਂਦਾ ਟੁਕੜਾ, ਉਦੋਂ ਚੁੱਪ ਕਰ ਜਾਂਦੇ ਨੇ। ਇਹੋ ਜਿਹੀ ਲੀਡਰਸ਼ਿਪ ਮਿਲੀ ਹੋਈ ਸਾਨੂੰ, ਇਹੋ ਜਿਹੇ ਆਪਣੇ ਆਪ ਨੂੰ ਅਖਵਾਉਂਦੇ ਨੇ। ਸ਼ਬਦ ਨਾ ਅਖਵਾਓ, ਉਹ ਸੰਸਾਰ ਜਾਣਦਾ ਬੜੇ ਮਹਿੰਗੇ ਪੈਣਗੇ, ਸਭ ਨੂੰ ਪੈਣੇ ਨੇ, ਇਕੱਲੇ ਮੈਨੂੰ ਨਹੀਂ ਪੈਣੇ। ਅੱਜ ਵੀ ਜੇ ਸਾਨੂੰ ਅਸੀਂ ਕਹਿੰਦੇ ਨਾ ਗੁਰੂ ਮੰਨਿਓ ਗ੍ਰੰਥ ਸੱਚ ਜਾਣਿਓ, ਤੁਹਾਡੇ 2 ਬੇਟੇ ਨੇ, ਇੱਕ ਬੇਟਾ ਤੁਹਾਡਾ ਕਹਿਣਾ ਮੰਨਦਾ, ਇੱਕ ਬੇਟਾ ਤੁਹਾਡਾ ਕਹਿਣਾ ਨਹੀਂ ਮੰਨਦਾ। ਤੁਸੀਂ ਕਹੋ ਬੇਟੇ ਜਾਂ ਪਾਣੀ ਲੈ ਕੇ ਆ, ਤੁਸੀਂ ਕਹੋ ਬੇਟੇ ਜਾਂ ਪਾਣੀ ਲੈ ਕੇ ਆ, ਉਹ ਲੈ ਕੇ ਨਾ ਆਵੇ, ਪਰ ਫਿਰ ਵੀ ਦੁਨੀਆ ਨੂੰ ਕਵੇ ਕਿ ਰਜਿੰਦਰ ਸਿੰਘ ਸਭਰਾ ਹੀ ਮੇਰਾ ਪਿਤਾ ਹੈ। ਤੁਸੀਂ ਕੀ ਕਰਨਾ ਐਸੇ ਬੱਚੇ ਨੂੰ ਜਿਹੜਾ ਤੁਹਾਡਾ ਕਹਿਣਾ ਨਹੀਂ ਮੰਨਦਾ? ਮੈਨੂੰ ਇੱਕ ਗੱਲ ਦੱਸੋ, ਸਾਰੀ ਦੁਨੀਆ ਨੂੰ ਤਾਂ ਮੈਂ ਕਹਿ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਤੋਂ ਬਿਨਾਂ ਮੈਂ ਕਿਸੇ ਨੂੰ ਨਹੀਂ ਮੰਨਦਾ, ਪਰ ਸੱਚ ਤੇ ਵੀ ਨਾ ਕਿ ਮੈਂ ਉਹਦੀ ਵੀ ਨਹੀਂ ਮੰਨਦਾ, ਫਿਰ ਉਹ ਮੈਨੂੰ ਆਪਣਾ ਚੇਲਾ ਕਹੂਗਾ? ਪ੍ਰਗਟ ਗੁਰਾਂ ਕੀ ਦੇਹ ਕਹਿਤਾ ਨਾ ਗੁਰੂ ਸਾਹਿਬ ਨੇ, ਜੋ ਪ੍ਰਗਟ ਗੁਰਾਂ ਕੀ ਦੇਹ ਹੈ ਤੇ ਉਹ ਕਿੱਦਾਂ ਮੈਨੂੰ ਸਵੀਕਾਰ ਕਰੂ ਜੇ ਮੈਂ ਹੀ ਉਹਦੀ ਗੱਲ ਨਹੀਂ ਮੰਨਦਾ ਪਿਆ? ਅਸੀਂ ਸੱਚ ਤੋਂ ਦੂਰ ਚਲੇ ਗਏ। ਸਾਡੇ ਲਈ ਡੇਰੇਦਾਰ ਇਸ ਕਰਕੇ ਸ਼ਬਦ ਵਰਤਿਆ। ਤੁਸੀਂ ਜਿਹੜੀ ਗੱਲ ਕੀਤੀ ਨਾ, ਇਹਦਾ ਬੜਾ ਵੱਡਾ ਯੋਗਦਾਨ ਇਹਨਾਂ ਚੀਜ਼ਾਂ ਦੇ ਵਿੱਚ। ਸਾਨੂੰ ਢਹਿੰਦੀ ਕਲਾ ਵੱਲ ਨੂੰ ਸਭਰਾ ਸਾਹਿਬ ਅੱਜ ਤੋਂ ਨਹੀਂ ਤੋਰਿਆ ਗਿਆ। ਅੰਗਰੇਜ਼ਾਂ ਨੇ ਸ਼ੁਰੂ ਕੀਤਾ ਸੀ। ਸਿੱਖ ਛੋਲਿਆਂ ਦੇ ਦਾਣੇ ਖਾ ਕੇ ਵੀ ਸੱਚ ਤੇ ਖੜ ਜਾਂਦੇ ਸੀ।
ਪੱਤੇ ਖਾ ਕੇ ਵੀ ਸੱਚ ਤੇ ਖੜ ਜਾਂਦੇ ਸੀ। ਉਹ ਉਹਨਾਂ ਦੇ ਲਈ ਵੀ ਲੜ ਜਾਂਦੇ ਸੀ, ਸਿਰ ਦੇ ਦਿੰਦੇ ਸੀ ਜਿਨ੍ਹਾਂ ਨੂੰ ਜਾਣਦੇ ਤੱਕ ਨਹੀਂ। ਤੇ ਅੱਜ ਸਾਡੀ ਮਾਨਸਿਕਤਾ, ਸਾਡੇ ਗਵਾਂਢ ਦੇ ਵਿੱਚ ਕੋਈ ਪਰਦੇਸੀ ਸਾਡੇ ਸਿੱਖ ਭਰਾ ਨੂੰ ਕੁੱਟ ਰਿਹਾ ਹੋਵੇ, ਸਾਡੇ ਸੱਜਣ ਨੂੰ ਕੁੱਟ ਰਿਹਾ ਹੋਵੇ, ਤੇ ਅਸੀਂ ਉੱਥੇ ਵੀਡੀਓ ਬਣਾ ਰਹੇ ਨੇ, ਸਾਡੇ ਵਿੱਚ ਛੁਡਾਉਣ ਦੀ ਹਿੰਮਤ ਨਹੀਂ। ਬਿਲਕੁਲ। ਫਿਰ ਅਸੀਂ ਕਿਹੜੇ ਬੰਨਿਓ ਕਹਿੰਦੇ ਅਸੀਂ ਸਿੱਖ ਹਾਂ? ਅਸੀਂ ਤਮਾਸ਼ਾ ਵੇਖਣ ਵਾਲੇ ਤਮਾਸ਼ਬੀਨ ਬਣ ਗਏ। ਬਣਾਇਆ ਕਿਹਨਾਂ ਨੇ? ਮੈਸੇਜ ਕੀ ਹੈ ਜੀ ਤੁਹਾਡੇ ਵੱਲੋਂ? ਵੇਖੋ ਜੀ, ਮੈਂ ਤਾਂ ਬੇਨਤੀ ਕਰ ਸਕਦਾ, ਜਿਸ ਸਿਧਾਂਤ ਤੇ ਸਾਨੂੰ ਗੁਰੂ ਨਾਨਕ ਸਾਹਿਬ ਨੇ ਤੋਰਿਆ, ਜਿਹੜੀ ਉਹਨਾਂ ਦੀ ਫਿਲਾਸਫੀ ਸੀ ਨਾ, ਉਹਨੂੰ ਮੰਨ ਲਈਏ, ਉਹਦੇ ਤੇ ਤੁਰ ਪਈਏ। ਮਾਨਸ ਕੀ ਜਾਤ ਸਭੇ ਏਕੋ ਪਹਿਚਾਨਵੋ। ਬੜੀਆਂ ਬੜੀਆਂ ਸਿਰਮੌਰ ਸੰਸਥਾਵਾਂ ਹੋ ਕੇ ਵੀ ਇਸ ਚੀਜ਼ ਨੂੰ ਨਹੀਂ ਮੰਨ ਸਕੀਆਂ। ਅਧਾਰਮਿਕ ਨਾਸਤਿਕ ਵਿਅਕਤੀ ਮੰਨਦਾ ਪਿਆ, ਮੰਨਣ ਵਾਲਾ ਨਹੀਂ ਮੰਨਦਾ ਪਿਆ। ਇਸ ਗੱਲ ਨੂੰ ਬੁਰਾ ਨਾ ਮੰਨਿਓ ਜੀ। ਜਿਹੜਾ ਰੱਬ ਨੂੰ ਮੰਨਣ ਵਾਲਾ, ਤੁਸੀਂ ਕਹੋ ਜਿਹੜਾ ਮੰਨਣ ਵਾਲਾ ਉਹ ਕਿਉਂ ਨਹੀਂ ਮੰਨਦਾ ਪਿਆ, ਤੇ ਨਾ ਮੰਨਣ ਵਾਲਾ ਇਸ ਗੱਲ ਨੂੰ ਕਿੱਦਾਂ ਮੰਨਦਾ? ਨਾ ਮੰਨਣ ਵਾਲਾ ਰੋਜ਼ ਰੌਲਾ ਪਾਉਂਦਾ, ਛੱਡੋ ਪਰੇ, ਸਭ ਇੱਕੋ ਹੀ ਨੇ, ਸਾਰੇ ਇੱਕੋ ਜਿਹੇ ਨੇ, ਕੋਈ ਫਰਕ ਨਹੀਂ ਹੈਗਾ। ਪਰ ਮੰਨਣ ਵਾਲਾ ਕਹਿੰਦਾ ਨਹੀਂ, ਊਚ ਨੀਚ, ਜਾਤ ਪਾਤ, ਰੂਪ ਰੰਗ ਰੇਖ, ਬੜਾ ਕੁਝ ਹੈਗਾ। ਤੇ ਫਿਰ ਮੰਨਿਆ ਕਿਹਨੇ ਉਹਦਾ ਕਹਿਣਾ? ਫਿਰ ਤੇ ਮੈਂ ਕਹਿੰਦਾ ਉਹਨੇ ਮੰਨ ਲਿਆ। ਮੇਰੇ ਵਰਗੇ ਭੇਖੀ ਨੇ ਨਹੀਂ ਮੰਨਿਆ, ਜਿਹੜਾ ਸਿਰਫ ਇੱਕ ਪਹਿਰਾਵਾ ਪਾ ਕੇ ਤੇ ਆਪਣੇ ਸ਼ਬਦਾਂ ਨਾਲ ਸੰਸਾਰ ਨੂੰ, ਲੋਕਾਂ ਨੇ ਧਰਮ ਨੂੰ ਧੰਦਾ ਬਣਾਇਆ ਹੋਇਆ। ਬਿਲਕੁਲ, ਹੋਰ ਕੁਝ ਨਹੀਂ। ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਦੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨ ਦਾ ਮਕਸਦ ਇਹ ਨਹੀਂ ਕਿ ਕਿਸੇ ਦੀਆਂ ਊਨਤਾਈਆਂ ਕੱਢਣੀਆਂ ਹਨ, ਸਗੋਂ ਸਾਡੀਆਂ ਜ਼ਿੰਮੇਵਾਰੀਆਂ ਕੀ ਬਣਦੀਆਂ ਨੇ ਸਮਾਜ ਦੇ ਵਿੱਚ ਵਿਚਰਦੇ ਹੋਏ, ਜਿੱਥੇ ਅਸੀਂ ਇੱਕ ਨਿੱਜੀ ਜੀਵਨ ਦਾ ਗੁਜ਼ਰਾਨ ਕਰਦੇ ਹਾਂ, ਤੇ ਉੱਥੇ ਜਿਹੜਾ ਲੋਕਾਂ ਦੇ ਵਾਸਤੇ ਜਾਂ ਮਾਨਵਤਾ ਦੇ ਵਾਸਤੇ ਜਾਂ ਸਾਡੇ ਇੱਕ ਆਪਣੇ ਭਾਈਚਾਰੇ ਦੇ ਵਾਸਤੇ, ਸਿੱਖ ਕੌਮ ਵਾਸਤੇ ਕਿਸ ਤਰ੍ਹਾਂ ਦੇ ਫਰਜ਼ ਨੇ, ਉਹਨਾਂ ਨੂੰ ਵੀ ਪਹਿਚਾਨਣ ਦੀ ਲੋੜ ਹੈ। ਤੇ ਭਵਿੱਖ ਦੇ ਵਿੱਚ ਵੀ ਯਤਨਸ਼ੀਲ ਰਹਾਂਗੇ ਕਿ ਪੰਜਾਬ ਦੇ, ਪੰਥ ਦੇ ਅਤੇ ਜਿਹੜੇ ਕੌਮ ਦੇ ਜਿਹੜੇ ਸਿਧਾਂਤ ਨੇ ਜਾਂ ਜਿਹੜੇ ਪੰਜਾਬ ਦੇ ਮੁੱਦੇ ਨੇ, ਉਹਨਾਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।